व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पिछले दिनी अमरीका के भारत में एंबेसडर सर्जियो गोर ने कहा कि ट्रंप मोदी मुलाकात दौरान सांझी प्रैस कॉन्फ्रेंस ना करना भारत की बेनती ते ही यह फैसला लिया गया सी। इस दे जवाब विच भारत सरकार का कहना है कि ट्रंप का अजीबो गरीब वर्तारा इसलिए जिम्मेवार है। इस तो लगता है कि अमरीका भारत संबंधों में कुड़तन जी है वह वध रही है। सो इस बारे आप गलबात करने जा रहे हैं। सो असीं चाहांगे कि तुसीं इसी तरह बने रहना देखण सुन लिया लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, एक पासे ना ਜਿਹੜੇ अमेरिका ਦੇ ਭਾਰਤ ਦੇ ਵਿੱਚ ਐਂਬੈਸਡਰ ਨੇ ਸਰਜੀਓ ਗੌਰ, ਜਿਹੜੇ ਇਕੱਲੇ ਐਂਬੈਸਡਰ ਹੀ ਨਹੀਂ, ਉਹ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਦੇ ਸਪੈਸ਼ਲ ਐਨਵੋਏ ਵੀ ਨੇ। ਔਰ ਜਿਨ੍ਹਾਂ ਬਾਰੇ ਜਦੋਂ ਅਮਰੀਕਨ ਮੀਡੀਆ ਵੀ ਕਹਿੰਦਾ ਹੈ ਤੇ ਉਹ ਕਹਿੰਦਾ ਹੈ ਕਿ ਵੀ ਹੀ ਹੈਜ਼ ਟਰੰਪਸ ਈਅਰਸ, ਕਿ ਵਿਚਾਲੇ ਕੋਈ ਵਿਚੋਲਾ ਨਹੀਂ ਹੈ। ਨਹੀਂ ਤਾਂ ਜਿਹੜੀ ਸਟੈਂਡਰਡ ਪ੍ਰੈਕਟਿਸ ਹੁੰਦੀ ਹੈ ਕਿਸੇ ਵੀ ਐਂਬੈਸਡਰ ਦੀ, ਕਿਉਂਕਿ ਐਂਬੈਸੀਜ਼ ਸਟੇਟ ਡਿਪਾਰਟਮੈਂਟ ਦੇ ਥੱਲੇ ਆਉਂਦੇ ਨੇ ਫੋਰਨ ਅਫੇਅਰਸ ਦੇ। ਸੋ ਐਂਬੈਸਡਰ ਜਿਹੜਾ ਉਹ ਰਿਪੋਰਟ ਕਰਦਾ ਟੂ ਦਾ ਸਟੇਟ ਡਿਪਾਰਟਮੈਂਟ ਸੈਕਟਰੀ ਆਫ ਸਟੇਟ ਨੂੰ ਕਰਦਾ ਹੈ, ਸੈਕਟਰੀ ਆਫ ਸਟੇਟ ਫਿਰ ਪ੍ਰੈਜ਼ੀਡੈਂਟ ਤੱਕ ਗੱਲ ਪਹੁੰਚਾਉਂਦਾ ਹੈ। ਪਰ ਇਸ ਮਾਮਲੇ ਦੇ ਵਿੱਚ ਸਾਰੀ ਇਹ ਰੈੱਡ ਟੇਪ ਪਾਸੇ ਕਰਕੇ ਸਰਜੀਓ ਡਾਇਰੈਕਟਲੀ ਰਿਪੋਰਟ ਕਰਦਾ ਪ੍ਰੈਜ਼ੀਡੈਂਟ ਟਰੰਪ ਨੂੰ। ਸੋ ਸਰਜੀਓ ਦਾ ਔਰ ਵਿਦਨ ਇੰਡੀਆ, ਜਿਵੇਂ ਸਰਜੀਓ ਇੱਕ ਵਾਇਸਰਾਏ ਅੰਗਰੇਜ਼ਾਂ ਦੇ ਜ਼ਮਾਨੇ 'ਚ ਜਿਹੜਾ ਮੋਸਟ ਪਾਵਰਫੁਲ ਕਿੰਗ ਦਾ ਰਿਪਰੈਜ਼ੈਂਟੇਟਿਵ ਹੁੰਦਾ ਸੀ ਮੁਲਕ ਦੇ ਵਿੱਚ, ਉਹ ਵਾਇਸਰਾਏ ਸੀ। ਔਰ ਉਹ ਵਾਇਸਰਾਏ ਵਾਂਗ ਹੀ ਕਰਦਾ। ਔਰ ਸਰਜੀਓ ਕੋਈ ਦਿੱਲੀ ਬੈਠ ਕੇ ਕੋਈ ਵੀਜ਼ਿਆਂ ਦੇ ਉੱਤੇ ਕਿ ਕਿਹਨੂੰ ਵੀਜ਼ਾ ਦੇਣਾ ਨਹੀਂ ਜਾਂ ਟ੍ਰੇਡ ਡੈਲੀਗੇਸ਼ਨ ਕਿਹੜਾ ਆਉਣਾ ਉਹ ਕੰਮ ਨਹੀਂ ਕਰਦਾ। ਉਹ ਆਪਣੇ ਫੁੱਲ ਫਲੈਜਡ ਪੋਲੀਟੀਕਲ ਏਜੰਡਾ ਜਿੱਥੇ ਉਹ ਚੀਫ ਮਿਨਿਸਟਰਸ ਤੱਕ ਨੂੰ ਮਿਲਦਾ। ਔਰ ਪਿਛਲੇ ਹਫ਼ਤੇ ਹੀ ਜਿਹੜੀ ਉਸ ਦੀ ਮੀਟਿੰਗ ਸੀ ਉਮਰ ਦੇ ਨਾਲ, ਚੀਫ ਮਿਨਿਸਟਰ ਦੇ ਨਾਲ, ਔਰ ਕਸ਼ਮੀਰ ਬਾਰੇ ਜਿਹੜਾ ਇੱਕ ਕੀਤਾ ਕਾਮੈਂਟ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਇੰਪੋਰਟੈਂਟ ਪਾਰਟ ਆਫ ਇੰਡੀਆ, ਉਹਨੇ ਕੰਟਰੋਵਰਸੀ ਵੀ ਖੜੀ ਕੀਤੀ। ਲੇਕਿਨ ਨਾਲ ਦੀ ਨਾਲ ਇਹ ਵੀ ਦਿੱਤਾ ਵੀ ਕੁਛ ਨਾ ਕੁਛ ਐਸਾ ਚੱਲ ਰਿਹਾ ਹੈ ਕਿ ਅਮਰੀਕਾ ਕਸ਼ਮੀਰ ਦੇ ਹਵਾਲੇ ਨਾਲ, ਕਿਉਂਕਿ ਈਵਨ ਉਮਰ ਅਬਦੁੱਲਾ ਨੂੰ ਜਾ ਕੇ ਮਿਲਣਾ ਔਰ ਫਿਰ ਉਮਰ ਅਬਦੁੱਲਾ ਦਾ ਵੀ ਇਹ ਕਹਿਣਾ ਕਿ ਜੀ ਅਸੀਂ ਹੋਰ ਵੀ ਇਸ਼ੂ ਟੂਰਿਜ਼ਮ ਤੋਂ ਇਲਾਵਾ ਹਾਰਟੀਕਲਚਰ ਔਰ ਐਗਰੀਕਲਚਰ ਔਰ ਪ੍ਰੋਗਰੈਸ ਔਰ ਟੂਰਿਜ਼ਮ, ਔਰ ਸਰਜੀਓ ਗੌਰ ਦਾ ਇਹ ਵੀ ਕਹਿਣਾ ਕਿ ਵੀ ਜਿਹੜੀ ਐਡਵਾਈਜ਼ਰੀ ਅਸੀਂ ਦਿੰਦੇ ਹਾਂ ਜਿਹਦੇ 'ਚ ਕਿ ਉਹਨੂੰ ਖਤਰਨਾਕ ਸਪੌਟਸ 'ਤੇ ਰੱਖਿਆ ਹੋਇਆ ਵੀ ਮੈਂ ਇੱਥੇ ਤਾਂ ਨਹੀਂ ਕੋਈ ਪ੍ਰੋਮਿਸ ਕਰ ਸਕਦਾ, ਬਟ ਮੈਂ ਇਹਦੇ ਬਾਰੇ ਗੱਲਬਾਤ ਕਰਾਂ। ਮਤਲਬ ਇਹ ਹੈ ਕਿ ਉਸ ਨੂੰ ਜਿਹੜਾ ਇੰਡੀਅਨ ਆਕੂਪਾਈਡ ਕਸ਼ਮੀਰ ਹੈ ਉਹਨੂੰ ਆਫ ਦਾ ਹੁੱਕ ਕਰਨਾ ਉਸ ਡੇਂਜਰਸ ਐਡਵਾਈਜ਼ਰੀ 'ਚੋਂ, ਤਾਂ ਕਿ ਹੋਰ ਵੀ ਜਿਹੜੇ ਟੂਰਿਸਟ ਔਰ ਦੂਸਰੇ ਆ ਜਾ ਸਕਣ। ਹੁਣ ਇਹ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਵੀ ਹਾਲਾਂ ਬੜੇ ਪਾਵਰਫੁਲ ਬੰਦੇ ਅਮਰੀਕਾ ਦੇ ਐਂਬੈਸਡਰ ਰਹੇ ਨੇ ਇੰਡੀਆ 'ਚ, ਪਰ ਜਿਸ ਲੈਵਲ ਦੇ ਉੱਤੇ ਸਰਜੀਓ ਗੌਰ ਐਕਟ ਕਰ ਰਹੇ ਨੇ ਹੁਣ ਵੀ, ਆ 2 ਦਿਨ ਪਹਿਲੇ ਉਹ ਜਿਹੜਾ ਇਹਨਾਂ ਦਾ ਸੈਟੇਲਾਈਟ ਪ੍ਰੋਗਰਾਮ ਜਿੱਥੋਂ ਇਹ ਰਨ ਕਰਦੇ ਨੇ ਅੰਤਰਿਕਸ਼ ਔਰ ਜਿਹੜਾ ਸਪੇਸ ਪ੍ਰੋਗਰਾਮ ਉੱਥੋਂ ਦਾ ਦੌਰਾ ਕਰ ਰਿਹਾ ਹੈ, ਫਿਰ ਹੈਦਰਾਬਾਦ ਦੇ ਵਿੱਚ ਪਤਾ ਨਹੀਂ ਕਿੱਥੇ ਜਾ ਰਿਹਾ। ਹੁਣ ਇਸ ਸਾਰੇ ਦੇ ਚੱਲਦੇ ਆ, ਇਹਦੇ ਬਾਵਜੂਦ ਵੀ ਅਜੇ ਤੱਕ ਟ੍ਰੇਡ ਡੀਲ ਸਾਈਨ ਨਹੀਂ ਹੋਈ, ਇਹਦੇ ਬਾਵਜੂਦ ਕਿ ਅਜੇ ਤੱਕ ਕੋਈ ਇਹ ਠੀਕ ਹੈ ਵੀ ਟਰੰਪ ਨੇ ਹੁਣ ਇਹ ਤਾਂ ਨਹੀਂ 83 ਵਾਰ ਤੋਂ ਉਹਨੇ ਕਿਹਾ ਸੀ ਕਿ ਵੀ ਮੈਂ ਰੋਕਿਆ ਆਪਰੇਸ਼ਨ ਸੰਦੂਰ, ਉਸ ਤੋਂ ਬਾਅਦ ਤਾਂ ਉਹਨਾਂ ਨੇ ਨਹੀਂ ਕਿਹਾ। ਲੇਕਿਨ ਕੋਈ ਵੀ ਐਸੀ ਪਲੇਜ਼ੈਂਟ ਗੱਲ ਵੀ ਸਾਹਮਣੇ ਨਹੀਂ ਆਈ ਹੈ, ਕਿਉਂਕਿ ਜੇ ਤਾਂ ਟ੍ਰੇਡ ਡੀਲ ਹੋ ਜਾਂਦੀ ਆ ਫਿਰ ਨਜ਼ਰ ਆਉਂਦਾ ਵੀ ਕੀ ਹੈ। ਇਸ ਦੇ ਉਲਟ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਅੱਜ ਜਿਹੜਾ ਲੇਟੈਸਟ ਫਰਮਾਨ ਟਰੰਪ ਐਡਮਿਨਿਸਟ੍ਰੇਸ਼ਨ ਦਾ ਆਇਆ, ਟਰੰਪ ਐਡਮਿਨਿਸਟ੍ਰੇਸ਼ਨ ਮੂਵਸ ਟੂ ਇੰਪੋਜ਼ ਮੋਰ ਦੈਨ $100,000 ਫੀ ਫਾਰ H-1B ਵਰਕਰ ਵੀਜ਼ਾ। ਅੱਜ ਉਹਨਾਂ ਨੇ ਜਿਹੜਾ ਉਹ ਕਰਤਾ ਡਿਕਲੇਅਰ ਕਿ ਭਾਈ ਅਸੀਂ ਜਿਨ੍ਹਾਂ ਨੇ H-1B ਵੀਜ਼ੇ ਲਈ, ਕਿਉਂਕਿ 70 ਤੋਂ 80% ਜਿਹੜੇ ਬੈਨੀਫਿਸ਼ਰੀ ਨੇ H-1B ਵੀਜ਼ੇ ਦੇ ਉਹ ਤਾਂ ਇੰਡੀਅਨ ਨੇ, ਉਹਨਾਂ ਨੇ ਕਿਹਾ ਵੀ $1 ਲੱਖ ਦੀ ਫੀਸ, ਹੁਣ $1 ਲੱਖ ਜਮ੍ਹਾਂ ਕਰਾਓ ਫਿਰ H-1B ਵੀਜ਼ੇ ਲਈ ਅਪਲਾਈ ਕਰੋ। ਸੋ ਮਤਲਬ ਇਹ ਹੈ ਕਿਉਂਕਿ ਇੰਡੀਆ ਨੇ ਜਿਹੜੀਆਂ ਮੰਗਾਂ ਜਾਂ ਦੂਜਾ ਰੱਖੀਆਂ ਸੀ ਜਿਹਨਾਂ ਤੋਂ ਨੈਗੋਸ਼ੀਏਟ ਕਰ ਰਹੇ ਸੀ, ਉਹਨਾਂ 'ਚ ਇਹ ਵੀ ਸੀ ਕਿ ਕਿਉਂਕਿ ਉਹਦੇ 80% ਬੈਨੀਫਿਸ਼ਰੀ ਉਹ ਨੇ। ਸੋ ਉਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦਾ ਕੁਛ ਨਾ ਕੁਛ ਐਸਾ ਚੱਲ ਰਿਹਾ। ਔਰ ਹੋਣਾ ਇਹ ਹੈ ਵੀ ਟਰੰਪ ਨੇ ਉਹ ਵੱਡਾ ਜਿਹੜਾ ਥੋੜਾ ਲੋਹਾਰ ਵਾਲਾ ਉਹ ਕੱਢ ਕੇ ਸਿਰ 'ਚ ਮਾਰਨਾ ਕਿਸੇ ਨਾਲ ਵਾਲੇ ਪੀਰੀਅਡ 'ਚ ਜਿਹੜਾ ਉਹ ਨਜ਼ਰ ਆ ਰਿਹਾ, ਕਿਉਂਕਿ ਇਸ ਸਾਰੇ ਦੇ ਉੱਤੇ ਸਰਜੀਓ ਗੌਰ ਨੇ ਪਹਿਲਾਂ ਪਿਛਲੇ ਦਿਨਾਂ 'ਚ ਵੀਕਐਂਡ ਦੇ ਉੱਤੇ ਇਹ ਕਿਹਾ ਕਿ ਜੀ ਇਹ ਜਦੋਂ ਟਰੰਪ ਔਰ ਮੋਦੀ ਮਿਲੇ
ਤੇ ਜਿਹੜੀ ਪ੍ਰੈਸ ਕਾਨਫਰੰਸ ਟੁਗੇਦਰ ਨਹੀਂ ਹੋ ਸਕੀ ਜਾਂ ਹੋ ਗਈ ਬਦੋ ਬਦੀ, ਲੇਕਿਨ ਇੰਡੀਆ ਨੇ ਤਾਂ ਕਿਹਾ ਸੀ ਵੀ ਅਸੀਂ ਨਹੀਂ ਕਰਨੀ, ਉਹਦਾ ਉਹਨੇ ਇਹ ਭੇਤ ਖੋਲ੍ਹਿਆ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਜਿਹੜਾ ਪਾਰਟ ਹੈ ਗੌਰ ਦਾ ਜਿਹੜਾ ਬਿਆਨ ਸੀ ਕਿ ਵੀ ਜਦੋਂ ਇਹ ਮੁਲਾਕਾਤ ਹੋਣੀ ਸੀ ਔਰ ਉਹਨਾਂ ਨੇ ਈਟੀ ਵਰਲਡ ਲੀਡਰਸ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਫੋਰਮ ਨੂੰ ਐਡਰੈਸ ਕਰਦੇ ਆ ਸੰਡੇ, ਗੌਰ ਨੇ ਕਿਹਾ ਕਿ ਟਰੰਪ ਹੈਡ ਇਨੀਸ਼ੀਅਲੀ ਐਗਰੀਡ ਟੂ ਇੰਡੀਆਜ਼ ਰਿਕੁਐਸਟ। ਹੁਣ ਇੰਡੀਆ ਦੀ ਕੀ ਰਿਕੁਐਸਟ ਸੀ? ਸਰਜੀਓ ਗੌਰ ਨੇ ਕਿਹਾ ਵੀ ਇੰਡੀਆ ਨੇ ਇਹ ਰਿਕੁਐਸਟ ਕੀਤੀ ਕਿ ਜੀ ਜਦੋਂ ਮੋਦੀ ਨੇ ਮਿਲਣਾ ਹੈ ਟਰੰਪ ਨੂੰ, ਕੋਈ ਪ੍ਰੈਸ ਕਾਨਫਰੰਸ ਨਹੀਂ ਕਰਨੀ ਹੈ ਟੁਗੇਦਰ। ਹੁਣ 2014 ਦਾ ਇਹ ਪ੍ਰਾਈਮ ਮਿਨਿਸਟਰ ਬਣਿਆ ਹੋਇਆ, 12 ਸਾਲ ਹੋ ਗਏ ਨੇ, ਕੋਈ ਇੰਡੀਪੈਂਡੈਂਟ ਪ੍ਰੈਸ ਕਾਨਫਰੰਸ ਉਹਨੇ ਨਹੀਂ ਕੀਤੀ। ਇੱਕ ਅੱਧੀ ਉਹ ਕਿਹੜਾ ਹੈ ਉਹ ਅਕਸ਼ੇ ਕੁਮਾਰ ਕੇ ਕੀ ਹੈ ਉਹਦੇ ਨਾਲ ਸੀ, ਉਹ ਜੀ ਮੋਦੀ ਜੀ ਆਪ ਆਮ ਕੈਸੇ ਖਾਤੇ हैं, ਗੁਠਲੀ ਪਹਿਲੇ ਚੂਸਤੇ हैं ਕਿ ਕਿਆ, ਇੱਦਾਂ ਦਾ ਜਿਹੜਾ ਉਹਦੇ ਤੇ ਅੱਜ ਤੱਕ ਵੀ ਜੋਕ ਬਣਦੇ ਨੇ। ਹੁਣ ਜਿਹੜਾ ਬੰਦਾ ਪ੍ਰਚਾਰਕ ਰਿਹਾ ਹੋਇਆ ਆਰਐਸਐਸ ਦਾ, ਬੋਲਣਾ ਹੀ ਜਿਹੜਾ ਉਹਦਾ ਹਾਲਾ, ਉਹਨੂੰ ਪ੍ਰੈਜ਼ੈਂਟ ਤਾਂ ਇਵੇਂ ਕੀਤਾ ਜਾਂਦਾ ਕਿ ਜਿਵੇਂ ਉਹ ਬੜਾ ਜ਼ਬਰਦਸਤ ਸਪੀਕਰ ਹੁੰਦਾ, ਹਾਲਾਂ ਚੀਕਾਂ ਮਾਰ ਰਹੇ ਹੁੰਦੇ ਨੇ ਉਹ ਵੀ ਅਮਿਤ ਸ਼ਾਹ ਮਾਨੋਗੇ ਕਿ ਨਹੀਂ ਮਾਨੋਗੇ, ਲੋਕਾਂ ਤੋਂ ਤਾੜੀਆਂ ਇਸ। ਲੇਕਿਨ 2-3 ਮੌਕਿਆਂ ਤੇ ਸਾਹਮਣੇ ਆਇਆ ਕਿ ਵੀ ਹਾਲਾਂ ਹਿੰਦੀ 'ਚ ਬੋਲਦਾ ਹੈ, ਉਹ ਟੈਲੀਪ੍ਰੋਂਪਟਰ ਗੜਬੜ ਹੋ ਗਿਆ ਤੇ ਮੋਦੀ ਦਾ ਹਵਾਈਆਂ ਉੱਡ ਗਈਆਂ, ਉੱਥੇ ਹੀ ਚੁੱਪ ਹੋ ਗਿਆ। ਸੋ ਮਤਲਬ ਇਹ ਹੈ ਵੀ ਬਹੁਤ ਵਾਰ ਇਹ ਜਿਹੜੇ ਇਮੇਜ ਨੇ ਉਹ ਬਿਲਡ ਕੀਤੇ ਜਾਂਦੇ ਨੇ। ਪ੍ਰੈਸ ਕਾਨਫਰੰਸ 'ਚ ਦੌੜਦਾ, ਉਹਨੂੰ ਪਤਾ ਹੈ ਕਿ ਵੀ ਕਿੰਨਾ ਕੁਛ ਐਸਾ ਹੈ ਜਿਹੜਾ ਜਿਸ ਦੇ ਉੱਤੇ ਰੇਸ਼ਮ ਲਪੇਟਿਆ ਹੋਇਆ ਪਰ ਅੰਦਰ ਗੰਦ ਹੈ ਰੱਖਿਆ ਹੋਇਆ। ਇੱਥੇ ਇੱਕ ਵਾਰੀ ਬਾਈਡਨ ਦੇ ਪੀਰੀਅਡ 'ਚ ਉਹਨੇ ਇੰਡੀਆ ਨੇ ਕਿਹਾ ਚਲੋ ਇੱਕ ਸਵਾਲ ਜਾਂ 2 ਸਵਾਲ ਅਸੀਂ ਲੈ ਲਾਂਗੇ। ਵਾਲ ਸਟਰੀਟ ਜਰਨਲ ਦੀ ਬੀਬੀ ਸੀ, ਇੰਡੀਅਨ ਓਰੀਜਨ ਦੀ ਮੁਸਲਿਮ ਲੇਡੀ, ਉਹਨੇ ਉਹਨੂੰ ਪੁੱਛ ਲਿਆ ਕਿ ਵੀ ਤੁਸੀਂ ਡੈਮੋਕ੍ਰੇਸੀ ਕਹਿੰਦੇ ਹੋ ਜਾਂ ਦੂਜਾ, ਪਰ ਜਿਹੜਾ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਕੀ ਹੋ ਰਿਹਾ, ਉਹਨੂੰ ਭੁੱਲ ਹੀ ਗਿਆ ਕਿ ਬਈ ਕੀ ਹੈ, ਲੰਬਾ ਚੌੜਾ ਉਹਨੇ ਕਰਕੇ। ਔਰ ਬਾਅਦ ਦੇ ਵਿੱਚ ਐਸਾ ਆਪਣੇ ਉਹਨਾਂ ਤੋਂ ਆਈਟੀ ਵਾਲੇ ਜਿਹੜੇ ਗੁਰਗੇ ਰੱਖੇ ਹੋਏ ਨੇ ਪੇਡ, ਇੰਨਾ ਹਰਾਸ ਕਰਵਾਇਆ ਉਹਨਾਂ ਨੂੰ ਕਿ ਵਾਈਟ ਹਾਊਸ ਨੂੰ ਅਗੇਨ ਇੰਟਰਵੀਨ ਕਰਨਾ ਪਿਆ ਉਹਨੂੰ ਡਿਫੈਂਡ ਕਰਨ ਦੇ ਲਈ। ਸੋ ਇਹਨਾਂ ਦਾ ਹਾਲ ਤਾਂ ਇਹ ਹੈ। ਉਹਨੂੰ ਤੁਸੀਂ ਜਿਹੜਾ ਇਹਨਾਂ ਦੇ ਦਾਅਵੇ ਜੋ ਮਰਜ਼ੀ ਸੁਣੀ ਜਾਓ। ਸੋ ਇਹਨੇ ਸਰਜੀ ਗੌਰ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਹੈ ਇਹ ਇੰਡੀਆ ਦੀ ਰਿਕੁਐਸਟ ਦੇ ਉੱਤੇ ਹੀ ਜਿਹੜਾ ਹੈ ਉਹ ਜਿਹੜਾ ਪ੍ਰੈਸ ਕਾਨਫਰੰਸ ਨਹੀਂ ਸੀ ਰੱਖੀ ਔਰ ਟਰੰਪ ਮੰਨ ਗਏ ਸੀ ਪਹਿਲਾਂ। Trump had initially agreed to India's request but later invited reporters to ask questions after the two leaders delivered opening remarks ਕਿ ਦੋਨਾਂ ਨੇ ਓਪਨਿੰਗ ਰਿਮਾਰਕ ਦਿੱਤੇ, ਟਰੰਪ ਨੇ ਸੱਦ ਲਿਆ ਕਿਉਂਕਿ ਟਰੰਪ ਤਾਂ ਰੋਜ਼ਾਨਾ ਭਾਵੇਂ ਉਹਦੇ ਵਿਰੋਧ ਵਾਲੇ ਵੀ ਹੋਣ, ਉਹ ਤਾਂ ਦਿਨ 'ਚ ਕਈ ਵਾਰੀ 2-2 ਵਾਰੀ ਪ੍ਰੈਸ ਮੀਟ ਹੁੰਦੀ ਹੈ। ਇਹ ਬਿਊਟੀ ਹੈ ਇਹਦੇ ਬਾਵਜੂਦ ਕਿ ਜਿਹੜਾ ਵਨ ਸਾਈਡਡ ਉਹਨਾਂ ਦਾ ਆਪਣਾ ਟਰੂਥ ਸੋਸ਼ਲ ਨੈਟਵਰਕ ਤੇ ਉਹਨਾਂ ਨੇ ਕੀ ਕਹਿਣਾ ਹੈ ਜਾਂ ਫੌਕਸ ਨਿਊਜ਼ ਨੂੰ ਕਿ ਪਰ ਉਹ ਮੀਡੀਆ ਤੋਂ ਜਹਾਜ਼ 'ਤੇ ਚੜ੍ਹਦੇ ਵੀ ਸਵਾਲਾਂ ਦੇ ਜਵਾਬ ਦੇ ਰਿਹਾ ਹੁੰਦਾ ਟਰੰਪ। ਹੁਣ ਗੌਰ ਨੇ ਕਿਹਾ ਵੀ ਦਾ ਇਸ਼ੂ ਅਰੋਜ਼ ਡਿਊਰਿੰਗ ਪ੍ਰੈਪਰੇਸ਼ਨਸ ਫॉर ਦ ਮੀਟਿੰਗ when he and Trump discussed what India might raise and whether the Indian side had any specific request। ਕਿ ਟਰੰਪ ਨੇ ਮੈਨੂੰ ਪੁੱਛਿਆ ਵੀ ਕੋਈ ਇੰਡੀਅਨ ਰਿਕੁਐਸਟ ਉਹਨਾਂ ਦੇ। The Ministry of External Affairs had one asked, let's bring to the media but let's not do a full press conference। ਇੰਡੀਆ ਨੇ ਕਿਹਾ ਵੀ ਕਿਉਂਕਿ ਮੋਦੀ ਘਬਰਾਉਂਦਾ ਹੈ ਕਿ ਵੀ ਸਵਾਲ ਦਾ ਜਵਾਬ ਕਿੱਥੋਂ ਦੇਣਾ। ਉਹਨੇ ਕਿਹਾ ਜੀ ਮੈਂ ਜਿਹੜੀ ਇਹ ਇੰਡੀਆ ਦੀ ਪ੍ਰੈਫਰੈਂਸ ਸੀ ਕਿ ਵੀ ਨਹੀਂ ਪ੍ਰੈਸ ਕਾਨਫਰੰਸ ਕਰਨੀ, ਕਨਵੇ ਕਰ ਦਿੱਤੀ। I told the president the Indians preferred no questions। He said sure no problem। ਕਹਿੰਦੇ ਮੈਂ ਕਿਹਾ ਜੀ ਉਹ ਨਹੀਂ ਚਾਹੁੰਦੇ ਕਿ ਮੋਦੀ ਨੂੰ ਕੋਈ ਸਵਾਲ ਪੁੱਛਿਆ ਜਾਏ, ਉਹ ਕਹਿੰਦਾ ਜੀ ਕੋਈ ਪ੍ਰੋਬਲਮ ਨਹੀਂ। The meeting however unfolded differently। ਹੁਣ ਇਹ ਸਰਜੀਓ ਗੌਰ ਕਹਿ ਰਿਹਾ ਵੀ ਹੋਇਆ ਕਿ so the meeting starts, the press comes in, there must have been 50 cameras ਕਿ ਵੀ ਪ੍ਰੈਸ ਵਾਲੇ ਆ ਗਏ, 50 ਤੋਂ ਜ਼ਿਆਦਾ ਕੈਮਰੇ ਹੋਣਗੇ। ਗੌਰ said describing the scene as Modi and Trump sat alongside each other after the two leaders made their opening remarks। Trump invited questions from reporters। उन्होंने opening remark ਕੀਤੇ, Trump ਨੇ ਜਿਹੜਾ ਪੁੱਛ ਲਿਆ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਗੌਰ said Trump appeared to depart from earlier understanding and opened the interaction to questions, turning the planned engagement into extended media interaction। ਹੁਣ ਇਹ ਇੱਕ ਖੂੰਜੇ 'ਚ ਬੈਠਾ ਚੁੱਪ ਕਰਕੇ ਮੋਦੀ, ਜਵਾਬ ਤਾਂ ਉਹਨੇ ਹੀ ਦਿੱਤੇ ਟਰੰਪ ਨੇ। ਹੁਣ ਇਸ ਸਾਰੇ ਦੇ ਉੱਤੇ ਇਹਦੇ ਤੋਂ ਆਇਆ ਕਿ ਭਾਈ ਇਹਨਾਂ ਨੇ ਤਾਂ ਇਹ ਤਾਂ ਇੰਨੇ ਘਬਰਾਉਂਦੇ ਨੇ ਵੀ ਇਹਨਾਂ ਨੇ ਤਾਂ ਸਰਜੀਓ ਗੌਰ ਨੂੰ ਕਹਿ ਕੇ ਜਿਹੜਾ ਉਹ ਐਗਜ਼ੈਂਪਸ਼ਨ ਲਈ ਸੀ
ਔਰ ਇਹ ਜਿਹੜਾ ਇੰਡੀਆ ਨੇ ਇਸ ਦੇ ਉੱਤੇ ਕਮੈਂਟ ਕੀਤਾ ਹੈ, ਜਿਹੜਾ ਕਿ ਉਹਨਾਂ ਦੀ ਆਪਣੀ ਨਿਊਜ਼ ਏਜੰਸੀ 'ਚ ਨਾ, ਇਹ ਅੱਜ ਤੱਕ ਪਹਿਲਾਂ ਇਹਨਾਂ ਨੇ ਕਦੇ ਟਰੰਪ ਇੰਨਾ ਕੁਛ ਮੋਦੀ ਨੂੰ ਉਹ ਕਹਿੰਦਾ ਹੈ ਇੰਡੀਆ ਬਾਰੇ ਕਿਹਾ, ਦੂਜਾ ਇਹ ਕਦੇ ਨਹੀਂ। ਹੁਣ ਸਰਜੀਓ ਗੌਰ ਦੇ ਇਸ ਜਿਹੜੀ ਉਹਨੇ ਜੋ ਕਿਹਾ ਉਹਦਾ ਜਵਾਬ ਇੰਡੀਆ ਨੇ ਇਹ ਦਿੱਤਾ ਹੈ, delegations meeting the US president are wary about his unpredictable behavior as seen in his interaction with the presidents of South Africa and Ukraine among others. Hence India's cautious approach. ਉਹਨਾਂ ਨੇ ਕਿਹਾ ਜੀ ਇਹ ਔਰ ਹੈਡਲਾਈਨ ਲਾਈ ਹੋਈ ਹੈ, government sides Trump's erratic behavior ਟੂ ਕਾਊਂਟਰ ਗੌਰ ਕਲੇਮ। ਹੁਣ ਇੰਡੀਆ ਗੌਰ ਦੇ ਵੀ ਦਿਵਾੜੇ ਹੋ ਰਹੇ ਨੇ। ਉਹਨਾਂ ਨੇ ਕਿਹਾ ਜੀ ਇਹ ਸ਼ਦਾਈ ਹੈ ਤੁਹਾਡਾ ਪ੍ਰੈਜ਼ੀਡੈਂਟ, ਉਹਨੇ ਪਤਾ ਨਹੀਂ ਕੀ ਕਹਿ ਦੇਣਾ ਸਾਡੇ ਮੋਦੀ ਜਨਾਬ ਨੂੰ। ਉਹਨੇ ਕਿਹਾ ਜਿਵੇਂ ਉਹਨੇ ਸਾਊਥ ਅਫਰੀਕਾ ਦੇ ਔਰ ਯੂਕਰੇਨ ਦੇ ਜ਼ੈਲੈਂਸਕੀ ਨੂੰ ਤਾਂ ਬਾਹਰ ਕੱਢਤਾ ਸੀ, ਬਿਨਾਂ ਖਾਣਾ ਖਵਾਏ ਤੋਰਤਾ ਸੀ। ਅੱਜ ਉਹਨੇ ਕਿਹਾ ਜੀ ਐਰੇਟਿਕ ਬਿਹੇਵੀਅਰ ਹੁੰਦਾ ਜਿਵੇਂ ਸ਼ਦਾਈ ਪਤਾ ਨਹੀਂ ਕਿਤੇ ਸਿਰ ਚੁੱਕ ਕੇ ਪੇਪਰ ਵੇਟ ਮਾਰ ਦੇਣਾ। ਹੁਣ ਇਸ ਕਿਸਮ ਦਾ ਕਾਮੈਂਟ ਕਰਨਾ, ਇਸ ਤੋਂ ਇਹ ਲੱਗਦਾ ਹੈ ਕਿ ਭਾਈ ਇਹਨਾਂ ਦੇ ਜਿਹੜੇ ਅੰਦਰੂਨੀ ਸਬੰਧ ਨੇ ਉਹ ਵਿਗੜ ਰਹੇ ਨੇ। ਪਰ ਸਰਜੀਓ ਗੌਰ ਵਾਇਸਰਾਏ ਬਣ ਕੇ ਖੁੱਲ੍ਹਾ ਜਾਂਦਾ ਹੈ, ਚੀਫ ਮਿਨਿਸਟਰਾਂ ਨੂੰ ਮਿਲਦਾ ਹੈ। ਸਭ ਤੋਂ ਪਹਿਲਾਂ ਤਾਂ ਉਹਨੂੰ ਸੱਦ ਕੇ ਉਹਨਾਂ ਨੇ ਆਪਣੀ ਵੈਸਟਰਨ ਕਮਾਂਡ ਹੈੱਡਕੁਆਰਟਰ ਚੰਦੀ ਮੰਦਰ ਦੇ ਵਿੱਚ, ਉੱਥੇ ਚੰਡੀਗੜ੍ਹ ਦੇ ਵਿੱਚ ਬਰੀਫਿੰਗ ਦਿੱਤੀ ਸੀ ਕਿ ਆਪਰੇਸ਼ਨ ਸੰਦੂਰ ਕੀ। ਸੋ ਕਿਉਂਕਿ ਇਹ ਹੁੰਦਾ ਜਦੋਂ ਤੁਹਾਡਾ ਕੋਈ ਭੇਤ ਕਿਸੇ ਦੇ ਕੋਲ ਹੁੰਦਾ ਹੈ, ਫਿਰ ਤੁਸੀਂ ਜਿਹੜਾ ਉਹ ਇੱਕ ਉਸ ਪੁਤਲੀ ਵਾਂਗ ਐਕਟ ਕਰਦੇ ਹੋ। ਪਰ ਇਹ ਜਿਹੜੀ ਦੋਨੋਂ ਪਾਰਟ ਜਿਹੜੇ ਅੱਜ $1 ਲੱਖ H1B ਵੀਜ਼ੇ ਦੇ ਉੱਤੇ ਐਲਾਨ, ਪਲੱਸ ਜਦੋਂ ਤੁਸੀਂ ਸਰਜੀਓ ਗੌਰ ਦੇ ਉਸ ਜਿਹੜਾ ਇੰਕਸ਼ਾਫ ਸੀ ਉਹਦੇ ਜਵਾਬ 'ਚ ਇਹ ਕਹਿਣਾ ਕਿ ਜੀ ਟਰੰਪ ਦਾ ਐਰੇਟਿਕ ਬਿਹੇਵੀਅਰ ਹੈ ਜੋ ਉਹਨੇ ਸਾਊਥ ਅਫਰੀਕਾ ਜਾਂ ਯੂਕਰੇਨ ਦੇ ਪ੍ਰੈਜ਼ੀਡੈਂਟਸ ਨਾਲ ਕੀਤਾ, ਇਸ ਲਈ ਮੋਦੀ ਜਿਹੜਾ ਉਹ ਪ੍ਰੈਸ ਕਾਨਫਰੰਸ ਜਿਹੜਾ ਜੁਆਇੰਟ ਨਹੀਂ ਕਰਨਾ ਚਾਹੁੰਦਾ। ਫਿਰ ਆਪਣੀ ਕਰ ਲੈ, ਇਹ ਆਰਗੂਮੈਂਟ ਮੰਨ ਲਓ ਆਰਗੂਮੈਂਟ ਸੇਕ, ਤੇ ਉਹਨੂੰ ਆਪਣੇ ਮੀਡੀਆ ਜਿਹੜਾ ਗੋਦੀ ਮੀਡੀਆ ਬਿਠਾਇਆ ਉਹਨਾਂ ਨੂੰ ਉਹਦੇ 'ਚ ਵੀ ਡਰ ਹੈ ਵੀ ਗੋਦੀ ਮੀਡੀਆ 'ਚੋਂ ਵੀ ਕੋਈ ਇੱਕ ਅੱਧਾ ਐਸਾ ਆ ਗਿਆ ਜਿਹਨੇ ਕੋਈ ਸਵਾਲ ਕਰ ਲਿਆ ਤੇ ਉਹ ਜਿਹੜਾ ਪਾਜ ਮਲੰਮਾ ਲੈ ਜਾਏਗਾ। ਇਹ ਹੈ ਇਹਨਾਂ ਦਾ ਫਰਾਡ ਸਾਰਾ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਾਣਾ ਬ੍ਰੇਕ ਆ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।